ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਅਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਰਦੇ ਚਲੀਏ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨੇਮਾ ਸਹੂਲਤਾਂ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੇਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰੀਏ ਜੇਕਰ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਕਾਂਗਰਸੀਆਂ ਦੇ ਨਾਲ ਜੁੜੀ ਹੋਈ ਹੈ। ਕਾਂਗਰਸੀਆਂ ਦੀਆਂ ਗ੍ਰਿਫਤਾਰੀਆਂ ਨਾਲ ਮਾਮਲਾ ਖਾਸਾ ਭਖ ਗਿਆ ਹੈ ਜੀ। ਦੇਖੋ, ਇਹ ਨੈਸ਼ਨਲ ਨਿਊਜ਼ ਹੈ, ਪਰ ਐਸੀ ਨਿਊਜ਼ ਹੈ ਜਿਹਦੇ ਵਿੱਚ ਖਬਰਾਂ ਦਾ ਭੰਡਾਰ ਛਿਪਿਆ ਹੋਇਆ ਹੈ। ਯਾਨੀ ਕੁਝ ਖਬਰਾਂ ਹੁੰਦੀਆਂ ਨੇ ਗੁਰਪ੍ਰੀਤ, ਜਿਨ੍ਹਾਂ ਦੀਆਂ ਤਹਿਾਂ ਦੇ ਵਿੱਚ, ਪਰਤਾਂ ਦੇ ਵਿੱਚ ਖਬਰਾਂ ਹੀ ਖਬਰਾਂ ਹੁੰਦੀਆਂ ਨੇ। ਅੱਛਾ, ਇਹ ਮਾਮਲਾ ਜਿਹੜਾ ਹੈ, ਇਸ ਨੂੰ ਥੋੜਾ ਜਿਹਾ ਆਪਾਂ ਖੋਲ ਕੇ ਚੱਲਦੇ ਹਾਂ। ਤੁਹਾਨੂੰ ਯਾਦ ਹੋਣਾ ਹੈ ਕਿ ਸੰਸਦ ਦੇ ਵਿੱਚ ਪੇਚਾ ਪਿਆ। ਸੰਸਦ ਦੇ ਵਿੱਚ ਪੇਚਾ ਪਿਆ ਕਿਸ ਦਾ? ਰਾਹੁਲ ਗਾਂਧੀ ਐਂਡ ਭਾਜਪਾ। ਅੱਛਾ, ਉਹ ਪੇਚਾ ਇੰਨਾ ਸਖਤ ਪੈ ਗਿਆ ਕਿ ਓਮ ਬਿਰਲਾ ਲੋਕ ਸਭਾ ਦੇ ਜਿਹੜੇ ਸਪੀਕਰ ਆ, ਉਹਨਾਂ ਨੂੰ ਇੱਕ ਵਾਰੀ ਚੇਅਰ ਤੋਂ ਲਾਂਭੇ ਹੋਣਾ ਪਿਆ। ਠੀਕ ਹੋ ਗਿਆ। ਚਲੋ, ਉਸ ਤੋਂ ਅੱਗੇ ਆ ਜਾਓ। ਇੱਕ ਜਿੱਦਾਂ ਆਪਾਂ ਕਹਿ ਲਈਏ ਨਾ ਕਿ ਕੂਟਨੀਤੀ ਦੀ ਗੇਮ ਚੱਲ ਪਈ। ਉਸ ਗੇਮ ਦੇ ਵਿੱਚ ਧੋਬੀ ਪਿਛਾੜਾ ਦੇਣਾ ਸੀ ਇੱਕ ਦੂਸਰੇ ਨੂੰ। ਹੁਣ ਜੇ ਤੁਸੀਂ ਵੇਖੋਗੇ ਤਾਂ ਇੱਕ ਪਾਸੇ ਸੀ ਭਾਜਪਾ ਦਾ ਇਕੋਸਿਸਟਮ, ਉਹ ਲਗਾਤਾਰ ਰਾਹੁਲ ਗਾਂਧੀ ਅਤੇ ਕਾਂਗਰਸ ਤੇ ਹਾਵੀ ਹੋ ਰਿਹਾ ਸੀਗਾ। ਲਗਾਤਾਰ ਹਮਲੇ ਕੀਤੇ ਜਾ ਰਹੇ ਸਨ। ਕਿਉਂ? ਕਿਉਂਕਿ ਐਪਸਟੀਨ ਤੇ ਤਾਂ ਹੁਣ ਤੁਹਾਨੂੰ ਪਤਾ ਹੈ, ਨਾ ਤਾਂ ਪ੍ਰਧਾਨ ਮੰਤਰੀ ਬੋਲਦੇ ਆ, ਨਾ ਖੁੱਲੇ ਰੂਪ ਚ ਸਰਕਾਰ ਪੂਰੀ ਸਾਹਿਬ ਆਏ ਸਨ, ਸਫਾਈ ਦਿੱਤੀ। ਉਹਨਾਂ ਦੀ ਸਫਾਈ ਤੇ ਹੋਰ ਸਵਾਲ ਬਣ ਗਏ। ਹੁਣ ਤੇ ਉਹਨਾਂ ਦੀ ਲੜਕੀ ਦੀ ਜਿਹੜੀ ਕੰਪਨੀ ਹੈ, ਉਹਦੇ ਚ ਐਪਸਟੀਨ ਦੇ ਨੇੜੂ ਦੇ ਹੱਥੋਂ ਆਈ ਫੰਡਿੰਗ ਦਾ ਮਾਮਲਾ ਵੀ ਜੁੜ ਗਿਆ। ਅੱਛਾ, ਉਹਨਾਂ ਚੀਜ਼ਾਂ ਨੂੰ ਵੀ ਛੱਡਦੇ ਆ। ਤਾਂ ਇੱਕ ਤਿੱਖਾ ਹਮਲਾ ਕੀਤਾ ਗਿਆ ਰਾਹੁਲ ਗਾਂਧੀ ਤੇ ਕਾਂਗਰਸ ਤੇ ਕਿ ਭਾਈ ਇਹ ਦੇਸ਼ ਵਿਰੋਧੀ, ਇਹ ਲੋਕ ਦੇਸ਼ ਨੂੰ ਬਦਨਾਮ ਕਰਨ ਵਾਲੇ ਵਗੈਰਾ ਵਗੈਰਾ। ਬੜਾ ਰੌਲਾ ਚੱਲਿਆ, ਖੂਬ ਚੱਲਿਆ, ਬਹੁਤ ਖੂਬ ਚੱਲਿਆ। ਹੁਣ ਇੱਥੋਂ ਅੱਗੇ ਆ ਜਾਓ, ਇਹ ਮਾਈਂਡ ਗੇਮ ਵੇਖੋ ਤੁਸੀਂ। ਅੱਛਾ, AI ਸਮਿਟ ਆ ਗਿਆ। AI ਸਮਿਟ ਦੇ ਵਿੱਚ ਕੀ ਹੁੰਦਾ ਹੈ ਕਿ ਕੁਝ NSUI ਦੇ ਜਿਹੜੇ ਕਾਰਕੁਨ ਆ ਜਾਂ ਅਹੁਦੇਦਾਰ ਆ, ਉਹ ਇੱਕ ਨੰਗਨ ਪ੍ਰਦਰਸ਼ਨ ਕਰਦੇ ਆ। ਪੂਰੇ ਨੰਗਨ ਨਹੀਂ, ਉਹ ਟੀ-ਸ਼ਰਟਾਂ ਉਤਾਰ ਲੈਂਦੇ ਆ। ਟੀ-ਸ਼ਰਟਾਂ ਉਤਾਰਦੇ ਆ ਤੇ ਉਹਨਾਂ ਟੀ-ਸ਼ਰਟਾਂ ਦੇ ਵਿੱਚ ਜੇ ਤੁਸੀਂ ਵੇਖੋਗੇ ਵਰਡਿੰਗ ਜਿਹੜੀ ਲਿਖੀ ਹੁੰਦੀ ਹੈ, ਇਨਫੈਕਟ ਉੱਤੇ ਲਿਖੀ ਹੁੰਦੀ ਹੈ, ਤਾਂ ਉਹ ਲਿਖੀ ਹੁੰਦੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਕੰਪਰੋਮਾਈਜ਼ਡ ਹੋ ਗਏ। ਅੱਛਾ, ਇਹਨਾਂ ਨੇ ਕੀ ਕਰਿਆ ਕਿ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਇੱਕ ਮਾਈਂਡ ਗੇਮ ਚੱਲ ਰਹੀ ਹੁੰਦੀ ਹੈ, ਲੋਕਾਂ ਨੂੰ ਮਤਲਬ ਕਿ ਨੈਰੇਟਿਵ ਦੇ ਵਿੱਚ ਉਲਝਾਇਆ ਜਾਂਦਾ ਹੈ। ਤਾਂ ਨਾਲ ਦੀ ਨਾਲ ਕੀ ਹੋਇਆ ਸਾਹਿਬ ਕਿ ਇਹਨਾਂ ਦੇ ਖਿਲਾਫ ਮਾਮਲੇ ਦਰਜ ਹੋਣੇ ਸ਼ੁਰੂ ਹੋ ਗਏ। ਛਾਪੇਮਾਰੀ ਜਿੱਦਾਂ ਚੱਲਦੀ ਹੈ, ਜਿਵੇਂ ਆਪਣੇ ਝਾੜੂ ਵਾਲੇ ਕਰਦੇ ਆ, ਉਵੇਂ ਉਹ ਵੱਡੇ ਉਸਤਾਦ ਨੇ ਇਹਨਾਂ ਦੇ ਇਹੋ ਜਿਹੇ ਮਾਮਲਿਆਂ 'ਚ। ਤਾਂ ਇਹਨਾਂ ਨੇ ਏਦਾਂ ਛਾਪੇਮਾਰੀ ਸਟਾਰਟ ਕਰ ਦਿੱਤੀ, ਤਗੜਾ ਮੁਕੱਦਮਾ ਕਰ ਦਿੱਤਾ, FIR ਦੀ ਕਾਪੀ ਨਹੀਂ ਦਿੱਤੀ ਜਾ ਰਹੀ, ਵਗੈਰਾ ਵਗੈਰਾ। ਹੁਣ ਇਸੇ ਦਰਮਿਆਨ ਰਾਹੁਲ ਗਾਂਧੀ ਇੱਕ ਵੀਡੀਓ ਪੋਸਟ ਕਰਦੇ ਐਕਸ ਤੇ ਕਿ ਭਾਈ RSS ਵਾਲਿਓ, ਸ਼ਰਮ ਤੁਸੀਂ ਕਰੋ, ਆਪਣੇ ਪ੍ਰਧਾਨ ਮੰਤਰੀ ਦੀਆਂ ਅੱਖਾਂ 'ਚ ਝਾਕੋ, ਤੁਹਾਨੂੰ ਡਰ ਮਹਿਸੂਸ ਹੋਏਗਾ।
ਇਹਨਾਂ ਨੇ ਯਾਨੀ ਡਾਟਾ ਤੋਂ ਲੈ ਕੇ ਕਿਸਾਨੀ ਤੱਕ ਜਿਹੜੀ ਹੈ ਉਹ ਅਮਰੀਕਾ ਨੂੰ ਵੇਚ ਦਿੱਤੀ, ਕਿਉਂਕਿ ਇੱਕ ਕੰਪਰੋਮਾਈਜ਼ ਨੇ ਅਡਾਨੀ ਦਾ ਕੇਸ ਇਹਦੇ ਵਿੱਚ ਮੂਲ ਕਾਰਕ ਰਿਹਾ, ਤੇ ਉਹੀ ਫਾਈਨੈਂਸ਼ੀਅਲੀ ਕਹਿ ਲੋ ਕਿ ਇਹਨਾਂ ਦੇ ਆਰਕੀਟੈਕਟ ਨੇ ਵਗੈਰਾ ਵਗੈਰਾ, ਕਿ ਸ਼ਾਬਾਸ਼ ਬੱਬਰ ਸ਼ੇਰੂ। ਉਹ ਅੰਤ ਦੇ ਵਿੱਚ ਆਪਣੇ ਕਾਰਕੁਨਾਂ ਨੂੰ, ਆਪਣੇ ਅਹੁਦੇਦਾਰਾਂ ਨੂੰ ਕਹਿੰਦੇ ਆ ਕਿ ਡਟੇ ਰਹੋ, ਤਗੜੇ ਰਹੋ। ਬਈ ਹੁਣ ਦੇਖੋ ਤੁਸੀਂ ਅਗਲੀ ਗੱਲ, ਕਿ ਇਸ ਤੋਂ ਬਾਅਦ ਕਾਂਗਰਸ ਨੇ ਸਾਰੇ ਹੀ ਉਹ ਮੁੱਦੇ ਚੁੱਕਣੇ ਸਟਾਰਟ ਕਰ ਦਿੱਤੇ। ਹੁਣ ਜਿੱਥੋਂ ਗੱਲ ਤੁਰੀ ਆ ਉੱਥੋਂ ਹੀ ਗੱਲ ਕਹਿ ਲਈਏ ਕਿ ਆਪਾਂ ਹੁਣ ਖਤਮ ਕਰ ਦਿੰਦੇ ਆ। ਮੈਂ ਜਿਵੇਂ ਤੁਹਾਨੂੰ ਸ਼ੁਰੂ ਚ ਕਿਹਾ ਕਿ ਮੁੱਦਾ ਕੀ ਸੀ, ਮੁੱਦਾ ਸੀ ਸੰਸਦ ਦੇ ਵਿੱਚ ਬੋਲਣ ਦਾ, ਐਪਸਟੀਨ ਵਗੈਰਾ ਦਾ। ਹੁਣ ਉੱਥੇ ਬੋਲਣ ਨਹੀਂ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤੇ ਕਾਊਂਟਰ ਗੇਮ ਜਿਹੜੀ ਆ ਭਾਜਪਾ ਬੜੀ ਜ਼ੋਰਦਾਰ ਢੰਗ ਦੇ ਨਾਲ ਸਟਾਰਟ ਕਰਦੀ ਆ। ਹੁਣ ਉਹਦੇ ਵਿੱਚ ਇੱਕ ਚੀਜ਼ ਦੇਖੋ ਕਿ ਜਿਵੇਂ ਇਹ ਪਰਚਾ ਹੋਇਆ, ਭਾਰਤੀ ਜਨਤਾ ਪਾਰਟੀ, ਮੈਂ ਵਾਰ-ਵਾਰ ਕਹਿਣਾ, ਨਰਿੰਦਰ ਮੋਦੀ ਦਾ ਸਮਾਂ ਪੁੱਗ ਚੁੱਕਾ ਹੈ। ਨਰਿੰਦਰ ਮੋਦੀ ਦਾ ਗੋਲਡਨ ਐਰਾ ਜਿਹੜਾ ਸੀ ਉਹ ਖਤਮ ਹੋ ਚੁੱਕਾ ਹੈ। ਵਾਰ-ਵਾਰ ਉਹਨਾਂ ਦੇ ਫੈਸਲੇ ਗਲਤ ਜਾ ਰਹੇ ਆ। ਹੁਣ ਸੁਨਹਿਰੀ ਯੁੱਗ ਦਾ ਇਹੀ ਇੱਕ ਸੰਕੇਤ ਹੁੰਦਾ ਹੈ ਕਿ ਜੋ ਚੀਜ਼ ਨੂੰ ਹੱਥ ਪਾਓਗੇ ਸੋਨਾ ਹੁੰਦੀ ਜਾਊਗੀ। ਜਿਹੜਾ ਵੀ ਫੈਸਲਾ ਲਓਗੇ ਉਹ ਫਲਦਾਰ ਕਰੂਗਾ। ਜਿਹੜਾ ਵੀ ਤੁਸੀਂ ਨਿਰਣਾ ਲੈ ਲਿਆ ਉਹ ਅਜੇਤੂ ਰੱਖੇਗਾ ਤੁਹਾਨੂੰ। ਹੁਣ ਇੱਥੇ ਕੀ ਹੋ ਰਿਹਾ, ਵਾਰ-ਵਾਰ ਚਾਹੇ ਤੁਸੀਂ UGC ਦਾ ਮਸਲਾ ਲੈ ਲਓ, ਇਕੁਇਟੀ ਸਿਸਟਮ ਦੇ ਵਿੱਚ, ਚਾਹੇ ਤੁਸੀਂ ਡੀਲ ਵਾਲਾ ਲੈ ਲਓ। ਡੀਲ ਦੇ ਵਿੱਚ ਵੀ ਤਾਂ ਇੰਡੀਆ ਕਿੱਡਾ ਕਸੂਤਾ ਫਸ ਗਿਆ ਨਾ, ਸੁਪਰੀਮ ਕੋਰਟ ਦਾ ਫੈਸਲਾ ਆਉਣ ਉਪਰੰਤ। ਹੁਣ ਇੱਧਰ ਤੁਸੀਂ ਵੇਖੋ ਕਿ ਇਹਨਾਂ ਨੇ FIR ਕੱਢ ਦਿੱਤੀ। ਇਹ ਕਹਿ ਦਿੱਤਾ ਕਿ ਇਹਨਾਂ ਨੇ ਦੇਸ਼ ਦਾ ਜਲੂਸ ਕੱਢ ਦਿੱਤਾ। ਬਾਈ ਕਾਹਦਾ ਜਲੂਸ ਕੱਢ ਦਿੱਤਾ? ਕਾਂਗਰਸ ਹੁਣ ਲੋਕਾਂ ਨੂੰ ਕਹੇਗੀ ਕਿ ਸਦਨ ਦੇ ਵਿੱਚ ਸਾਨੂੰ ਨਹੀਂ ਬੋਲਣ ਦਿੰਦੇ, ਮੀਡੀਆ ਸਾਨੂੰ ਨਹੀਂ ਛਾਪਦਾ, ਤੇ ਹੁਣ ਅਸੀਂ ਕਿੱਥੇ ਜਾ ਕੇ ਬੋਲੀਏ, ਵਿਰੋਧ ਕਿੱਥੇ ਜਤਾਈਏ? ਦੂਜੀ ਗੱਲ ਕਿ ਰਾਹੁਲ ਗਾਂਧੀ ਨੇ, ਕਿਉਂਕਿ ਬਜਟ ਸੈਸ਼ਨ ਦਾ ਦੂਸਰਾ ਪੜਾਅ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਕੁਝ ਦਿਨਾਂ ਤੱਕ, ਯਾਨੀ ਰਾਹੁਲ ਗਾਂਧੀ ਨੇ ਘੇਰ ਕੇ ਭਾਜਪਾ ਉਸੇ ਹੀ ਮੁੱਦਿਆਂ ਤੇ ਲੈ ਆਂਦੀ ਜਿਹੜੇ ਮੁੱਦਿਆਂ ਤੋਂ ਇਹ ਪਿੱਛੇ ਹਟ ਕੇ ਦੂਜੇ ਪਾਸੇ ਕਹ ਲੋ ਆਫੈਂਸਿਵ ਤਰੀਕੇ ਨਾਲ, ਜਿਵੇਂ ਕਹਿੰਦੇ ਨਾ ਆਫੈਂਸ ਸਭ ਤੋਂ ਵੱਡਾ ਡਿਫੈਂਸ, ਤਾਂ ਉਸ ਤਰੀਕੇ ਨਾਲ ਖੇਡਣ ਲੱਗ ਪਏ ਸਨ। ਤਾਂ ਮੇਰੇ ਖਿਆਲ ਦੇ ਨਾਲ ਕਾਂਗਰਸ ਵਾਸਤੇ ਇੱਕ ਹੋਰ ਓਪਰਚੁਨਿਟੀ ਬਣੀ ਆ, ਬੈਠੇ ਬਿਠਾਇਆ, ਜਿਵੇਂ ਆਪਾਂ ਕਹਿੰਦੇ ਆ ਨਾ ਕਿ ਪੈਰ ਥੱਲੇ ਵਟੇਰਾ ਆ ਗਿਆ, ਇਹਨਾਂ ਦੇ ਪੈਰ ਥੱਲੇ ਵਟੇਰਾ ਆਇਆ। ਹਾਲਾਂਕਿ ਸਮੱਸਿਆਵਾਂ ਹੋਣਗੀਆਂ, FIR ਹੈ, ਮਤਲਬ ਕਿ ਕੁਝ ਬੰਦਿਆਂ ਨੂੰ ਇਹਨਾਂ ਨੇ ਗ੍ਰਿਫਤਾਰ ਵੀ ਕੀਤਾ, ਉਹ ਸਮੱਸਿਆਵਾਂ ਰਹਿਣਗੀਆਂ। ਪਰ ਜੇ ਆਪਾਂ ਕੌਮੀ ਪੱਧਰ ਤੇ ਇਹਨਾਂ ਚੀਜ਼ਾਂ ਦੀ ਨਿਰਖ ਪਰਖ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਰਾਜਨੀਤੀ ਦੇ ਵਿੱਚ ਜੋ ਇੱਕ ਕਿਤੇ ਬੈਠਿਆ ਐਡਵਾਂਟੇਜ ਮਿਲ ਜਾਂਦਾ ਤਾਂ ਕਾਂਗਰਸ ਨੂੰ ਮਿਲਿਆ ਜੀ ਜੀ। ਖੈਰ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਪੁਲਿਸ ਵਾਲਿਆਂ ਦੇ ਹੋਏ ਕਤਲ ਦੀ ਕਰਦੇ ਹਾਂ। ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਉੱਧਰ ਸੁਖਜਿੰਦਰ ਰੰਧਾਵਾ ਹੋਣੀ ਵੀ ਚਿੱਠੀ ਲਿਖਤੀ ਹੋਮ ਮਿਨਿਸਟਰੀ ਨੂੰ, ਕਹਿੰਦੇ ਵੀ ਇਹ ਤੇ ਤਾਂ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਹੈ। ਖੈਰ ਮੁੱਦਾ ਬਹੁਤ ਵੱਡਾ ਹੈ, ਬਹੁਤ ਵੱਡਾ ਮੁੱਦਾ ਹੈ ਤੇ ਬਹੁਤ ਉਲਝਾ ਰੱਖਣ ਵਾਲਾ ਮੁੱਦਾ ਹੈ। ਤੇ ਹੁਣ ਇਸ ਵਿੱਚ ਨਵਾਂ ਮੋੜ ਆਇਆ, ਕੀ ਕੋਈ ਸੁਰ ਪਤਾ ਲੱਗਿਆ ਜੀ? ਗੱਲ ਕਿੱਥੋਂ ਤੁਰੀ, ਕੀ ਬਣਿਆ, ਕਿੱਦਾਂ ਹੋਇਆ ਸਾਰਾ ਕੁਝ? ਗੁਰਪ੍ਰੀਤ, ਇੱਕ ਵੱਡੀ ਖਬਰ ਆ ਰਹੀ ਹੈ, ਇਸ ਖਬਰ ਵੱਲ ਆਪਾਂ ਪਰਤੀਏ ਉਸ ਤੋਂ ਪਹਿਲਾਂ ਇੱਕ ਬ੍ਰੇਕਿੰਗ ਹੈ ਇਸ ਮੁਤਲਕ ਕਿ ਪਹਿਲੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋ ਗਈ ਆ। ਯਾਨੀ ਇੱਕ ਆਫੀਸ਼ੀਅਲੀ ਜੇ ਆਪਾਂ ਵੇਖੀਏ ਤਾਂ ਕੋਈ ਸਟੇਟਮੈਂਟ ਪੁਲਿਸ ਦੀ ਸ਼ਾਇਦ ਹਾਲੇ ਸਾਨੂੰ ਨਾ ਮਿਲੇ, ਪਰੰਤੂ ਜੇ ਆਪਾਂ ਇਸ ਮਾਮਲੇ ਦੇ ਵਿੱਚ ਖਬਰਾਂ ਦੀ ਮੰਨੀਏ, ਜੋ ਇਸ ਵੇਲੇ ਖਬਰਾਂ ਬ੍ਰੇਕ ਹੋ ਰਹੀਆਂ ਨੇ, ਕਿ ਉਹਦੇ ਵਿੱਚ ਇੱਕ ਵੈਬਸਾਈਟ ਨੇ ਦੱਸਿਆ ਹੈ ਕਿ ਇੱਕ ਗ੍ਰਿਫਤਾਰੀ ਜਿਹੜੀ ਹੈ ਉਹ ਹੋਈ ਹੈ ਇਸ ਮਾਮਲੇ ਦੇ ਵਿੱਚ। ਹੁਣ ਗੱਲ ਇਹ ਆ ਕਿ ਇਹ ਜਿਹੜੀ ਗ੍ਰਿਫਤਾਰੀ ਹੈ ਕਿ ਕਿਸੇ ਸ਼ੂਟਰ ਦੀ ਹੋਈ ਹੈ ਜਾਂ ਕਿਸੇ ਸਾਜ਼ਿਸ਼ ਕਰਤਾ ਦੀ ਹੋਈ ਹੈ, ਇਹ ਵੇਖਣਯੋਗ ਗੱਲ ਹੋਏਗੀ। ਦੋਸ਼ੀ ਦਾ ਨਾਮ ਸਾਹਮਣੇ ਆ ਗਿਆ ਜੀ, ਦਿਲਾਵਰ ਸਿੰਘ, ਪਿੰਡ ਆ ਅਲੀ ਨੰਗਲ। ਪੁੱਛਗਿੱਛ ਕੀਤੀ ਜਾ ਰਹੀ ਆ। ਕਹਿੰਦੇ ਕਿ ਪੁਲਿਸ ਨੇ 2 ਹੋਰ ਦੋਸ਼ੀਆਂ ਦੀ ਪਛਾਣ ਕੀਤੀ ਆ। ਇਹਦੇ ਵਿੱਚ ਪਿੰਡ ਆਦੀਆਂ ਦੇ 2 ਨੌਜਵਾਨ ਰਣਜੀਤ ਸਿੰਘ ਤੇ ਇੰਦਰਜੀਤ ਸਿੰਘ ਸ਼ਾਮਲ ਆ, ਜਿਨ੍ਹਾਂ ਨੂੰ ਫੜਨ ਵਾਸਤੇ ਪੁਲਿਸ ਨੇ ਇਹਨਾਂ ਦੇ ਘਰਾਂ ਤੇ ਰੇਡ ਕੀਤੀ ਆ। ਇਹ ਲੇਕਿਨ ਦੋਨੇ ਜਿਹੜੇ ਫਿਲਹਾਲ ਘਰੇ ਨਹੀਂ ਮਿਲ ਰਹੇ। ਇਸ ਤੋਂ ਬਾਅਦ ਪੁਲਿਸ ਨੇ ਇੱਕ ਦੀ ਭਾਬੀ
ਤੇ ਇੱਕ ਦੀ ਭੈਣ ਨੂੰ ਹਿਰਾਸਤ ਦੇ ਵਿੱਚ ਲਿਆ ਹੈ, ਐਸਾ ਖਬਰਾਂ ਦਾ ਕਹਿਣਾ ਹੈ। ਖੈਰ ਇਧਰ ਏਐਸਆਈ ਗੁਰਨਾਮ ਸਿੰਘ, ਉਹਨਾਂ ਦਾ ਜਿਹੜਾ ਜੱਦੀ ਪਿੰਡ ਆ ਗਾਦੜੀਆ, ਉੱਥੇ ਅੰਤਮ ਸੰਸਕਾਰ ਕਰ ਦਿੱਤਾ ਹੈ। ਵਿਲਕਦੀ ਧੀ ਉਹਨਾਂ ਦੀ ਜਿਹੜੀ ਸਜ ਵਿਆਹੀ ਬਈ ਆਈ ਆ ਬਾਹਰੋਂ, ਫਿਰ ਉਹਦੀ ਹਾਜ਼ਰੀ ਦੇ ਵਿੱਚ ਸੰਸਕਾਰ ਤੇ ਅੱਜ ਹੋ ਗਿਆ ਹੈ। ਪਰ ਜੇ ਆਪਾਂ ਦੇਖੀਏ ਮਾਹੌਲ ਬੜਾ ਗੰਭੀਰ ਹੈ। ਹੁਣ ਆ ਜਾਈਏ ਤੁਹਾਡੇ ਸਵਾਲ ਅਤੇ ਖਬਰ, ਦੋਨੇ ਆਪਾਂ ਮਿਕਸ ਕਰ ਦਿੱਤੇ ਨਾ। ਤੁਹਾਡੀ ਜਿਹੜੀ ਕਹਿ ਲਓ ਖਬਰ ਸੀ ਜਾਂ ਸਵਾਲ ਸੀ, ਉਸਨੂੰ ਮੈਂ ਇੱਕ ਬ੍ਰੇਕਿੰਗ ਨਾਲ ਜੋੜ ਦਿੱਤਾ ਕਿ ਨਿਊਜ਼ ਵੈਬਸਾਈਟ ਦੇ ਹਵਾਲੇ ਦੇ ਨਾਲ ਸਾਨੂੰ ਟੋਟਲ 3 ਬੰਦਿਆਂ ਦਾ ਨਾਮ ਪਤਾ ਲੱਗ ਰਿਹਾ ਹੈ। ਇੱਕ ਜਿਹੜਾ ਅਰੈਸਟ ਹੋ ਗਿਆ ਦਿਲਾਵਰ, ਤੇ 2 ਜਿਹੜੇ ਹਾਲੇ ਫਰਾਰ ਨੇ ਆਦੀਆਂ ਪਿੰਡ ਦੇ। ਅੱਛਾ, ਆਦੀਆਂ ਪਿੰਡ ਮਤਲਬ ਕਿ ਜਿੱਥੇ ਇਹ ਮਰਡਰ ਹੋਏ ਨੇ, ਉਸ ਪਿੰਡ ਦੇ ਹੀ 2 ਨੌਜਵਾਨ ਜਿਹੜੇ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਇਸ ਵੇਲੇ ਮੁਲਜ਼ਮ ਬਣਾਏ ਗਏ ਨੇ। ਹੁਣ ਚਲੋ ਅਧਿਕਾਰਤ ਤੌਰ ਤੇ ਪੁਲਿਸ ਕੀ ਕਹਿੰਦੀ ਹੈ, ਅਸੀਂ ਉਸ ਬਿਆਨ ਦਾ ਵੀ ਵੇਟ ਕਰਦੇ ਹਾਂ। ਅੱਛਾ, ਹੁਣ ਇਹਦਾ ਮਤਲਬ ਇਹ ਆ ਕਿ ਜੇ ਇਹ ਸ਼ੂਟਰ ਨੇ ਜਾਂ ਇਹਨਾਂ ਨੇ ਕੋਈ ਲੌਜਿਸਟਿਕ ਬਈ ਸਹਾਇਤਾ ਕੀਤੀ ਹੈ ਜਾਂ ਕਿਸੇ ਵੀ ਕਨਸਪੀਰੇਸੀ ਦੇ ਵਿੱਚ ਇਹ ਹਿੱਸੇਦਾਰ ਰਹੇ ਨੇ, ਤਾਂ ਫਿਰ ਬੜਾ ਸਿੰਪਲ ਹੈ ਤੁਹਾਡੀ ਜਿਹੜੀ ਕਹਿ ਲਓ ਕਿ ਸਸਪੈਂਸ ਦੀ ਖਬਰ ਦੇ ਵਿੱਚ ਜੋ ਵਿਧੀ ਰੱਖੀ ਹੈ ਤੁਸੀਂ ਕਿ ਭਾਈ ਇਹ ਕਨਸਪੀਰੇਸੀ ਥਿਊਰੀ ਨਾਲ ਜੋੜਿਆ ਜਾ ਰਿਹਾ। ਇਹਦੇ ਵਿੱਚ ਇੱਕ ਚੀਜ਼ ਸਾਫ਼ ਹੈ ਕਿ ਹੋ ਸਕਦਾ ਹੈ ਕ੍ਰਾਸ ਬਾਰਡਰ ਕੋਈ ਹੈਂਡਲਰ ਬੈਠਾ ਹੋਵੇ, ਪਰ ਇਹਦਾ ਮਤਲਬ ਇਹ ਆ ਕਿ ਕੰਮ ਕਰਨ ਵਾਲੇ ਇੱਥੇ ਹੀ ਸਨ। ਕਿਉਂਕਿ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਨਾ ਕਿ ਜੇਕਰ ਕੋਈ ਬਾਰਡਰ ਪਾਰ ਕਰਕੇ ਤੁਹਾਡੇ 1.5 ਕਿਲੋਮੀਟਰ 2 ਕਿਲੋਮੀਟਰ ਅਧਿਕਾਰਤ ਖੇਤਰ ਦੇ ਵਿੱਚ ਆ ਕੇ ਤੁਹਾਡੇ ਪੋਸਟ 'ਚ ਬੈਠੇ ਪੁਲਿਸ ਵਾਲਿਆਂ ਨੂੰ ਮਾਰ ਕੇ ਫੇਰ ਬਾਰਡਰ ਕ੍ਰਾਸ ਕਰ ਜਾਂਦਾ ਹੈ, ਬਹੁਤ ਵੱਡੀ ਗੱਲ ਹੈ। ਕਿ ਠੀਕ ਆ, ਇੱਕ ਵਾਰੀ ਬਾਰਡਰ ਕ੍ਰਾਸ ਕੀਤਾ ਜਾ ਸਕਦਾ, ਉਹ ਵੀ ਬਹੁਤ ਮਤਲਬ ਕਿ ਹੁਣ ਵੇਖ ਕੇ, ਨਹੀਂ ਤੇ ਇੰਡੀਆ ਵਾਲੇ ਨਾਲ ਦੀ ਨਾਲ ਫੁੰਡ ਦਿੰਦੇ ਨੇ। ਤਾਂ ਚਲੋ ਇੱਕ ਵਾਰੀ ਤਾਂ ਹੋ ਗਿਆ, ਐਡਾ ਕਾਂਡ ਕਰਕੇ ਫੇਰ ਵਾਪਸ ਜਾਣਾ, ਇਹ ਤੇ ਬਹੁਤ ਵੱਡੇ ਏਜੰਸੀਆਂ ਤੇ ਸਵਾਲ ਸਨ। ਤਾਂ ਬਹਰਹਾਲ ਜਿਹੜੇ ਇਹ 3 ਨਾਮ ਆਏ ਆ, ਤਾਂ ਘੱਟੋ ਘੱਟ ਮੇਰੇ ਖਿਆਲ ਦੇ ਨਾਲ ਕੁਝ ਹੱਦ ਤੱਕ ਤੁਹਾਡੇ ਸਵਾਲ ਦਾ ਇਹ ਜਵਾਬ ਬਣਦੇ ਨਜ਼ਰ ਆ ਰਹੇ ਨੇ ਫਿਲਹਾਲ, ਆਪਾਂ ਕਹਿ ਸਕਦੇ ਹਾਂ। ਪਰ ਅੱਜ 2-3 ਅਖਬਾਰਾਂ ਦੇ ਵਿੱਚ ਜਦੋਂ ਮੈਂ ਖਬਰਾਂ ਪੜ੍ਹ ਰਿਹਾ ਸੀਗਾ, ਤਾਂ ਇੱਕ ਨੈਸ਼ਨਲ ਨਿਊਜ਼ ਪੇਪਰ ਨੇ ਬਹੁਤ ਵੱਡੀ ਗੱਲ ਕਹੀ ਆ। ਉਹ ਕਹਿੰਦੇ ਕਿ ਬੀਐਸਐਫ ਦੇ ਸੋਰਸਸ ਕਹਿੰਦੇ ਨੇ ਕਿ ਬਾਰਡਰ ਤੋਂ ਆ ਕੇ ਤੇ ਬਾਰਡਰ 'ਚ ਫੇਰ ਵਾਪਸ ਜਾ ਕੇ ਕਿਸੇ ਨੇ ਇਦਾਂ ਕੰਮ ਕੀਤਾ ਹੋਏਗਾ, ਇਹ ਤੇ ਮੰਨਣ ਵਾਲੀ ਗੱਲ ਨਹੀਂ। ਦੂਜੀ ਸੈਕਿੰਡ ਦੀ ਕਿ ਕੁਝ ਦਿਨ ਪਹਿਲਾਂ ਹੀ ਇਨਪੁਟ ਮਿਲ ਗਿਆ ਸੀ, ਇਹ ਵੱਡੀ ਗੱਲ ਆ। ਇਹ ਜੇ ਆਪਾਂ ਦੇਖੀਏ ਨਾ ਗੁਰਪ੍ਰੀਤ, ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ ਕਿ ਇਹ ਆਪਣੇ ਆਪ ਦੇ ਵਿੱਚ ਫੇਰ ਬੜਾ ਵੱਡਾ ਸਵਾਲ ਹੋਏਗਾ, ਬਹੁਤ ਵੱਡਾ ਸਵਾਲ ਹੋਏਗਾ, ਬਹੁਤ ਹੀ ਜ਼ਿਆਦਾ ਵੱਡਾ ਸਵਾਲ ਹੋਏਗਾ। ਤਾਂ ਮਤਲਬ ਇਹ ਸਾਫ਼ ਆ ਕਿ ਇੱਕ ਪਾਸੇ ਤੇ ਠੀਕ ਆ, ਹੁਣ ਕਹਿ ਸਕਦੇ ਹਾਂ ਕੋਈ ਹੈਂਡਲਰ ਬਾਹਰ ਬੈਠਾ ਹੋ ਸਕਦਾ ਤੇ ਇੱਥੇ ਕੁਝ ਬੰਦੇ ਜਿਹੜੇ ਆ ਜਾਂ ਇਹ ਜਿਹੜੇ ਮੁਲਜ਼ਮ ਆ ਇਹ ਢਾਈ ਚੜ ਗਏ ਆ। ਪਰ ਜੇ ਇਨਪੁਟ ਸੀ ਇਵਨ ਦੈਟ ਕਿ ਸਕੈਚ ਤੱਕ ਬਣੇ ਸਨ, ਤਾਂ ਫਿਰ ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ ਕਿ ਇਸ ਨੂੰ ਲਾਈਟਲੀ ਲਿਆ ਗਿਆ। ਤੇ ਦੂਜੀ ਗੱਲ, ਜੇ ਕਿਸੇ ਹੈਂਡਲਰ ਦੇ ਆਖੇ ਲੱਗ ਕੇ ਪੋਸਟ ਦੇ ਵਿੱਚ ਵੜ ਕੇ ਬਈ ਸਾਡੇ ਇੱਥੋਂ ਦੇ ਬੰਦੇ ਪੁਲਿਸ ਵਾਲਿਆਂ ਨੂੰ ਮਾਰ ਰਹੇ ਆ, ਤੇ ਇਹ ਉਸ ਤੋਂ ਵੀ ਖਤਰਨਾਕ ਦੌਰ ਹੈ। ਜੀ, ਜੇਕਰ ਇਸ ਤੋਂ ਅੱਗੇ ਗੱਲ ਤੋਰੀਏ ਤਾਂ ਉਧਰ ਖਹਿਰਾ ਸਾਹਿਬ ਦਾ ਸੀਐਮ ਮਾਨ ਉਤੇ ਜਵਾਬੀ ਹਮਲਾ ਹੋਇਆ। ਵੈਸੇ ਤਾਂ ਖਹਿਰਾ ਸਾਹਿਬ ਕੱਲ ਕਹਿੰਦੇ ਨੰਬਰ ਲੈ ਗਏ, ਜਿੱਦਾਂ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਨੰਬਰ ਬਣਾਉਣ ਦੀ ਕੋਸ਼ਿਸ਼ ਸੀ, ਪੂਰੀ ਤਿਆਰੀ ਕੀਤੀ ਸੀ, ਪਰ ਖਹਿਰਾ ਸਾਹਿਬ ਨੇ ਆਪਣੀ ਸਿਆਸਤ ਅਤੇ ਆਪਣੇ ਤਜਰਬੇ ਦਾ ਲਾਹਾ ਲੈਂਦਿਆਂ ਵਿੱਚੋਂ ਲਾਹਾ ਆਪਣਾ ਕੱਢ ਗਏ ਜੀ। ਦੇਖੋ, ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਮਸਲਾ, ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਗੁਰਪ੍ਰੀਤ, ਕਿ ਸੁਖਪਾਲ ਖਹਿਰਾ ਇਹਨਾਂ ਚੀਜ਼ਾਂ ਦੇ ਵਿੱਚ ਹੁਣ ਕੱਢ ਚੁੱਕਾ ਹੈ। ਜਿਵੇਂ ਆਪਾਂ ਦੇਖਦੇ ਹਾਂ ਮਾਨ ਸਾਹਿਬ ਆ, ਚੀਮਾ ਸਾਹਿਬ ਆ, ਇਹਨਾਂ ਨੂੰ ਸਭ ਪਤਾ ਹੈ, ਇਹਨਾਂ ਨੂੰ ਸਭ ਪਤਾ ਹੈ ਲੋਕਾਂ ਦਾ ਧਿਆਨ ਕਿਸ ਤਰ੍ਹਾਂ ਹਟਾਉਣਾ ਹੈ, ਪੱਤਰਕਾਰਾਂ ਨੂੰ ਕਿਸ ਤਰ੍ਹਾਂ ਅਸੀਂ ਮਤਲਬ ਕਿ ਭੰਬਲ ਭੂਸੇ ਚ ਪਾਉਣਾ ਹੈ, ਕਿਵੇਂ ਮਤਲਬ ਸਭ ਪਤਾ ਹੈ ਕਿ ਕਿਵੇਂ ਧਿਆਨ ਭਟਕਾਉਣਾ ਹੈ। ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਕਬਜ਼ੇ ਦਾ ਰੌਲਾ ਪਿਆ ਸੀ, ਤੁਹਾਨੂੰ ਪਤਾ ਹੀ ਆ। ਅੱਛਾ, ਇਨਕਰੋਚਮੈਂਟ ਜਿਸ ਨੂੰ ਆਪਾਂ ਕਹਿੰਦੇ ਆ, ਅੱਜ
ਦੋ ਚੀਜ਼ਾਂ ਕੀਤੀਆਂ ਸੁਖਪਾਲ ਖਹਿਰੇ ਨੇ। ਇਹ ਸੁਖਪਾਲ ਖਹਿਰਾ ਕਿਉਂ ਆ? ਰਾਜਨੀਤਿਕ ਬੰਦੇ, ਮੈਂ ਹਮੇਸ਼ਾ ਕਹਿਣਾ ਕਿ ਸਰਬ ਕਲਾ ਸੰਪੰਨ ਨਹੀਂ ਹੁੰਦੇ, ਸੰਪੂਰਨ ਨਹੀਂ ਹੁੰਦੇ, ਬਹੁਤ ਕਮੀਆਂ ਹੋਣਗੀਆਂ। ਤਾਂ ਉਹਨਾਂ ਦੀ ਰਾਜਨੀਤੀ ਦੀ ਜਿਹੜੀ ਸ਼ੈਲੀ ਹੈ, ਰਾਜਨੀਤੀ ਉਹ ਕਿੱਦਾਂ ਕਰਦੇ ਆ, ਉਹਨਾਂ ਦੀ ਰਾਜਨੀਤੀ ਚ ਕਿਸ ਤਰ੍ਹਾਂ ਤੱਤ ਜਿਹੜੇ ਆ ਜੜਤ ਹੁੰਦੇ ਨੇ, ਕਿਸ ਤਰ੍ਹਾਂ ਉਹ ਕਾਊਂਟਰ ਕਰਦੇ ਨੇ, ਕਿਸ ਤਰ੍ਹਾਂ ਉਹ ਜੋ ਉਹਨਾਂ ਤੇ ਹਮਲਾ ਹੁੰਦਾ ਹੈ ਨਾ ਸਿਰਫ ਉਸ ਨੂੰ ਰੋਕਦੇ ਆ, ਬਲਕਿ ਉਸ ਹਮਲੇ ਨੂੰ ਵੀ ਕਿਤੇ ਨਾ ਕਿਤੇ ਇੱਕ ਓਪਰਚੁਨਿਟੀ ਚ ਤਬਦੀਲ ਕਰ ਲੈਂਦੇ ਆ। ਇਹ ਕਲਾ ਹੁੰਦੀ ਹੈ ਸਿਆਸਤਦਾਨਾਂ ਦੀ। ਖੈਰ ਬਈ ਗੱਲ ਇਹ ਆ ਕਿ ਅੱਜ ਜੇ ਆਪਾਂ ਵੇਖੀਏ ਮਾਹੌਲ ਦੇ ਮੁਤਾਬਕ, ਤਾਂ ਸੁਖਪਾਲ ਖਹਿਰਾ ਨੇ ਵੱਡਾ ਦਾ ਖੇਡਿਆ। ਵੱਡਾ ਦਾ ਕਿੱਦਾਂ ਖੇਡਿਆ ਦੇਖਿਓ, ਇਹਨਾਂ ਨੇ ਇੱਕ ਉਸੇ ਤਰ੍ਹਾਂ ਦਾ ਮੈਪ, ਜਿਸ ਤਰ੍ਹਾਂ ਦਾ ਮੈਪ ਇਹਨਾਂ ਦੇ ਖਿਲਾਫ ਪੇਸ਼ ਕੀਤਾ ਗਿਆ ਸੀਗਾ, ਇਹਨਾਂ ਦੇ ਇੱਕ ਸਿਆਸੀ ਵਿਰੋਧੀ ਦੇ ਮੁੰਡੇ ਬੰਨਿਓ, ਵਕੀਲ ਬੰਨਿਓ, ਹਰਸਿਮਰਨ ਬੰਨਿਓ, ਉਸੇ ਤਰ੍ਹਾਂ ਦਾ ਡਰੋਨ ਮੈਪ ਲਾਇਆ ਗੂਗਲ ਮੈਪ ਵਾਲਿਆਂ ਦਾ ਕੱਟ ਕੇ, ਕਿ ਸਤੌਜ ਦੇ ਵਿੱਚ ਤਾਂ ਅੱਜ ਮਾਨ ਸਾਹਿਬ ਦਾ ਵੀ ਗਲੀ ਤੇ ਕਬਜ਼ਾ ਹੈ। ਔਰ ਬਕਾਇਦਾ ਜੇ ਤੁਸੀਂ ਉਹਨਾਂ ਦੇ ਆਫੀਸ਼ੀਅਲ ਪੇਜ ਤੇ ਜਾਓਗੇ ਤਾਂ ਤੁਹਾਨੂੰ ਸ਼ੈੱਡ ਟਾਈਪ ਨਜ਼ਰ ਆਉਂਦਾ ਹੈ। ਇਹ ਬੜੀ ਵੱਡੀ ਗੱਲ ਹੈ। ਤਾਂ ਫਿਰ ਸੁਖਪਾਲ ਖਹਿਰਾ ਸਵਾਲ ਖੜਾ ਕਰਨਗੇ ਕਿ ਮੇਰੇ ਲਈ ਅਤੇ ਮੁੱਖ ਮੰਤਰੀ ਸਾਹਿਬ ਲਈ ਭਾਈ ਕਾਨੂੰਨ ਕਿਵੇਂ ਵੱਖੋ ਵੱਖ ਹੋ ਸਕਦੇ ਨੇ? ਡੀਜੀਪੀ ਸਾਹਿਬ ਜਵਾਬ ਦੇਣ। ਸੈਕੰਡ, ਜਿਹੜਾ ਨਡਾਲਾ ਦਾ ਅਫਸਰ ਹੈ BDPO, ਉਸ ਬਾਬਤ ਵੀ ਅੱਜ ਸੁਖਪਾਲ ਖਹਿਰਾ ਨੇ ਇੱਕ ਵੱਡਾ ਮਤਲਬ ਕਿ ਖੁਲਾਸਾ ਕਰ ਦਿੱਤਾ। ਇਹਨਾਂ ਦੇ ਆਪਣੇ ਹੀ ਵਿਧਾਇਕ ਨੇ ਗੈਰੀ ਬਡਿੰਗ ਜੀ, ਗੈਰੀ ਬਡਿੰਗ ਨੇ ਖੁਦ ਉਹਨਾਂ ਤੇ ਦੋਸ਼ ਲਾਏ ਸਨ, ਯਾਨੀ BDPO ਸਾਹਿਬ ਤੇ। ਤਾਂ ਉਹ ਕਹਿੰਦੇ ਕਿ ਇਹਦਾ ਤੁਰੰਤ ਤਬਾਦਲਾ ਚਾਹੀਦਾ, ਤਬਾਦਲਾ ਕਰਨਾ ਚਾਹੀਦਾ, ਕਿਉਂਕਿ ਇਹਦੇ ਤੇ ਖੁਦ ਹੀ ਤੇ ਤੁਸੀਂ ਇਲਜ਼ਾਮ ਲਾਏ। ਯਾਨੀ ਇਹਨਾਂ ਦੋ ਕਾਊਂਟਰ ਹਮਲਿਆਂ ਨੇ ਜਿਹੜੇ ਜਵਾਬੀ ਹਮਲੇ ਕੀਤੇ ਆ, ਤਾਂ ਇਸ ਗੇਮ ਦੇ ਵਿੱਚ ਖੜਕਾ ਦੜਕਾ ਹੋਰ ਕਰ ਦਿੱਤਾ। ਮੈਂ ਵਾਰ-ਵਾਰ ਕਹਿੰਦਾ ਇਹ ਕਾਗਜ਼ਾਂ ਦੀ ਖੇਡ ਹੁੰਦੀ ਆ। ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਸ਼ਾਮਲਾਟ, ਕਿਸ ਤਰ੍ਹਾਂ ਗੜੇ, ਇਹ ਸਭ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਬੜੀ ਬਖੂਬੀ ਜਾਣਦਾ ਵਾਂ ਕਿ ਇਹਨਾਂ 'ਚ ਕੌਣ ਸੱਚਾ ਕੌਣ ਝੂਠਾ ਆਪਾਂ ਦੂਰ ਬੈਠੇ ਕੁਝ ਨਹੀਂ ਕਹਿ ਸਕਦੇ। ਪਰ ਇੱਕ ਪਰਸਨਲ ਖੁੰਦਕ ਤੇ ਫਿਰ ਉਹਦੇ ਵਿੱਚ ਜੋ ਕੁਝ ਸੁਖਪਾਲ ਖਹਿਰੇ ਨੇ ਕਰ ਸਕਦੇ ਸੀ ਉਹ ਕੀਤਾ, ਉਹ ਇੰਟਰਸਟਿੰਗ ਹੈ। ਜੋ ਤਾਂ ਮਤਲਬ ਕਿ ਕਿਸੇ ਹਾਕਮ ਦੇ ਕੋਲ ਜ਼ੋਰ ਹੈ ਉਸਨੇ ਵਰਤਿਆ, ਤੇ ਜੋ ਮਤਲਬ ਕਿ ਤਜਰਬਾ ਤੁਸੀਂ ਕਿਹਾ ਜਾਂ ਜੋ ਸੁਖਪਾਲ ਖਹਿਰਾ ਕਰ ਸਕਦੇ ਸਨ ਆਪਣੇ ਦਮ ਤੇ, ਉਹਨਾਂ ਨੇ ਕੀਤਾ। ਪਰ ਇਹ ਦੂਜਾ ਐਪੀਸੋਡ ਹੈ ਇਹਦਾ ਭਾਗ ਦੂਜਾ ਕਹਿ ਲਓ, ਚੈਪਟਰ ਦੂਜਾ ਕਹਿ ਲਓ, ਕਿ ਅੱਜ ਸੁਖਪਾਲ ਖਹਿਰਾ ਨੇ ਇਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਦਿੱਤਾ ਜੀ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਅੱਜ ਮਾਨ ਸਾਹਿਬ ਮਾਨਸੇ ਵੱਲ ਤੁਰੇ ਫਿਰਦੇ ਸੀ, ਕਹਿੰਦੇ ਇੱਕ ਉਦਘਾਟਨ ਕਰਨਾ ਸੀ ਸ਼ਾਇਦ ਸਰਦੂਲਗੜ੍ਹ ਦੇ ਏਰੀਏ ਦੇ ਵਿੱਚ, ਤੇ ਬਾਦਲਾਂ ਤੇ ਰਗੜਾ ਨਾ ਚੜ੍ਹਨਾ ਹੋ ਸਕਦਾ? नहीं, ये हो नहीं सकता कि तेरी याद ना आए, तुझे भूलने से पहले तो मेरी जान चली जाए। भाई ਇਹਨਾਂ ਨੇ ਅੱਜ ਖੂਬ ਰਗੜੇ ਲਾਏ ਨੇ, ਖੂਬ ਰਗੜ ਕੇ ਰੱਖੇ ਆ। ਮਾਨਸਾ ਦੇ ਵਿੱਚ ਇਹਨਾਂ ਨੇ ITI ਦੀ ਨੀਂਹ ਰੱਖੀ ਆ, ਤੇ ਜਦੋਂ ਇਹ ਤੁਹਾਨੂੰ ਪਤਾ ਫਿਰ ਇਸ ਤਰ੍ਹਾਂ ਜਲਾਅ ਦੇ ਵਿੱਚ ਹੁੰਦੇ ਨੇ, ਐ ਮਤਲਬ ਕਿ ਫਿਰ ਛੁੱਟ ਕੇ ਪੈਂਦੇ ਆ, ਜਿਵੇਂ ਅੜਬ ਬੰਦਾ ਕਿਸੇ ਲੜਾਈ 'ਚ ਟੁੱਟ ਕੇ ਪੈਂਦਾ ਹੈ। ਇਹ ਕਹਿੰਦੇ ਆ ਕਿ 2500 ਲੜਕੇ ਲੜਕੀਆਂ ਪੁਲਿਸ ਦੇ ਵਿੱਚ ਸ਼ਾਮਲ ਹੋ ਰਹੇ ਆ। ਫਿਰ ਇਹਨਾਂ ਦਾ ਇੱਕ ਜਿਹੜਾ ਪਿੱਟ ਡਾਇਲੌਗ ਆ ਕਿ 63,000 ਨੌਕਰੀ ਦੇ ਕੇ ਆ ਖਲੋਤਾ ਤੁਹਾਡਾ ਬਈ ਸਤੌਜ ਵਾਲਾ ਪੁੱਤ, ਠੀਕ ਹੈ ਜੀ। ਤੇ ਇਹ ਕਹਿੰਦੇ ਕਿ ਬਿਨਾ ਪੁਰਜੇ ਵਾਲਾ ਇੰਜਨ ਹੈ, ਭਾਜਪਾ ਨੂੰ ਵੀ ਥੋੜਾ ਜਿਹਾ ਪਏ ਨੇ। ਇਹ ਕਹਿੰਦੇ ਅਕਾਲੀ ਦਲ, ਕਾਂਗਰਸ ਇਹ ਆਊਟਡੇਟਡ ਹੋ ਗਏ, ਜਦ ਕਿ ਭਾਜਪਾ ਦਾ ਇੰਜਨ ਬਿਨਾ ਪੁਰਜਿਆਂ ਤੋਂ। ਇਹਨਾਂ ਦੀਆਂ ਗੱਲਾਂ ਬਹੁਤ ਮਜ਼ੇਦਾਰ ਹੁੰਦੀ ਹੈ। ਉਹ ਕਹਿੰਦੇ ਕਿ ਹੁਣ ਤਾਂ ਆਪਣੇ ਇੰਜਨ ਦੇ ਲਈ ਇੱਧਰ ਉੱਧਰ ਪੁਰਜੇ ਇਕੱਠੇ ਕਰ ਰਹੇ ਆ। ਆਮ ਆਦਮੀ ਦਾ ਇੰਜਨ ਕੇਜਰੀਵਾਲ ਦੇ ਰੂਪ ਦੇ ਵਿੱਚ ਲੇਟੈਸਟ ਟੈਕਨੋਲੋਜੀ ਦਾ, ਦੇਖੋ ਗੱਲ ਨੂੰ ਕਿੱਦਾਂ ਪ੍ਰੋ ਦਿੰਦੇ ਆ, ਤੇ ਗੱਲ ਮੰਨਣ ਵਾਲੀ ਹੈ। ਸਰਦੂਲਗੜ੍ਹ ਦਾ ਹਸਪਤਾਲ 100 ਬੈੱਡ ਦਾ ਇਹਨਾਂ ਨੇ ਇਸ ਮੌਕੇ ਤੇ ਕੀਤਾ। ਸਰਦੂਲਗੜ੍ਹ ਦੇ ਜਿਹੜੇ ਵਿਧਾਇਕ ਹੈ, ਤੁਹਾਨੂੰ ਪਤਾ ਹੈ ਗੁਰਪ੍ਰੀਤ ਬਣਾ ਵਾਲੀ, ਉਹ ਕਾਫੀ ਮਤਲਬ ਕਿ ਅੱਛੇ ਤਾਲੁਕਾਤ ਰੱਖਦੇ ਆ ਆਪਦੀ ਹਾਈ ਕਮਾਂਡ ਦੇ ਨਾਲ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਵੀ ਮਿਲ ਰਿਹਾ। ਤਾਂ ਪਿਛਲੀਆਂ ਸਰਕਾਰਾਂ ਦੇ ਨਾਲ ਆਪਣੀ ਸਰਕਾਰ ਦੀ ਤੁਲਨਾ ਉਹਨਾਂ ਨੇ ਕੀਤੀ ਹੈ। ਉਹ ਕਹਿੰਦੇ ਕਿ
ਦੇਖੋ ਜੀ, ਸਕੂਲਾਂ ਦੇ ਵਿੱਚ ਬੱਚਿਆਂ ਤੋਂ ਫੀਸ ਮਾਫੀ ਤੇ ਜੁਰਮਾਨੇ ਮਾਫੀ ਦੀ ਐਪਲੀਕੇਸ਼ਨ ਇਹ ਲਿਖਣਾ ਸਿਖਾਉਂਦੇ ਰਹੇ ਆ। ਠੀਕ ਹੈ ਜੀ, ਪ੍ਰਾਈਵੇਟ ਸਕੂਲ ਵਾਲਿਆਂ ਨੇ ਲੱਖਾਂ ਰੁਪਏ ਫੀਸ ਲੈਣ ਤੋਂ ਬਾਅਦ ਇਹ ਐਪਲੀਕੇਸ਼ਨ ਨਹੀਂ ਸਿਖਾਈ। ਬੱਚੇ ਮਾਫੀ ਨੂੰ ਐਪਲੀਕੇਸ਼ਨ ਜਿਹੜੀ ਹੈ ਮਾਫੀ ਵਾਲੀ ਲਿਖਣਾ ਸਿੱਖਦੇ ਤੇ ਉਸ ਤੋਂ ਬਾਅਦ ਉਹ ਸਰਕਾਰਾਂ ਨੂੰ ਅੱਡ ਅੱਡ ਤਰ੍ਹਾਂ ਦੀਆਂ ਜਿਹੜੀਆਂ ਇਹ ਮਾਫੀਆਂ ਵਾਸਤੇ ਅਰਜ਼ੀਆਂ ਦੇ ਤੇ ਉਹ ਕਹਿੰਦੇ ਕਿ ਅਸੀਂ ਆਪਣੇ ਟੀਚਰਸ ਫਿਨਲੈਂਡ ਤੇ ਸਿੰਗਾਪੁਰ ਭੇਜੇ ਆ ਤੇ ਉਹ ਕਹਿੰਦੇ ਆ ਕਿ ਨਾਲ ਬੈਕਵਰਡ ਦਾ ਸਰਟੀਫਿਕੇਟ ਦੇ ਕੇ ਖੁਸ਼ ਰਹਿੰਦੇ ਹੁੰਦੇ ਸੀ। ਅਸੀਂ 10 ਨੰਬਰ ਜ਼ਿਆਦਾ ਲਿਆਉਣ ਦਾ ਜਿਹੜਾ ਉਹ ਜੁਗਾੜ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਾਨੂੰ ਪਿਛੜਾ ਬੋਲਦੇ ਸੀਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ, ਸਿਹਤ ਤੇ ਰੋਡ ਇਨਫਰਾਸਟ੍ਰਕਚਰ ਇਹਨਾਂ ਡਿਵੈਲਪ ਕੀਤਾ ਕਿ ਪੱਧਰ ਹੀ ਸੁਧਰ ਗਏ। ਇਸ ਨਾਲ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ 10 ਨੰਬਰ ਜ਼ਿਆਦਾ ਲਿਆਉਣ ਦੇ ਲਾਇਕ ਹੋ ਗਈ ਹੈ ਜੀ। ਕਿਸਾਨਾਂ ਨੂੰ ਅਸੀਂ ਬਿਜਲੀ ਪਾਣੀ ਬਾਈ ਦਿਨ ਰਾਤ ਦੇ ਰਹੇ ਆ। ਤੇ ਹੁਣ ਤੁਸੀਂ ਥੋੜਾ ਜਿਹਾ ਵਿਸ਼ਲੇਸ਼ਣ ਮੇਰਾ ਸੁਣ ਲਿਓ। ਜੀ ਇਹ ਕਹਿੰਦੇ ਆ ਕਿ ਐਪਲੀਕੇਸ਼ਨ ਲਿਖਣ ਜੋਗਾ ਹੀ ਮਤਲਬ ਕਿ ਮਸਾ ਹੁੰਦਾ ਸੀ ਬੱਚਾ ਤੇ ਇਹ ਤੇ ਆਪ ਇਸੇ ਹੀ ਸਕੂਲਾਂ ਚੋਂ ਨਿਕਲੇ ਆ ਤੇ ਫਿਰ ਗੱਲ ਆ ਜਾਏਗੀ ਕਿ ਇਹਨਾਂ ਦੀ ਆਪਣੀ ਬੱਚੀ ਨਿੱਜੀ ਸਕੂਲ ਚ ਪੜ੍ਹਦੀ ਪਈ ਹੈ, ਜੀ ਉਹਦੀ ਸਕੂਲਿੰਗ ਉੱਥੋਂ ਸਟਾਰਟ ਹੋਈ ਆ। ਠੀਕ ਆ, ਟੀਚਰਸ ਕਹਿੰਦੇ ਆ ਫਿਨਲੈਂਡ ਤੇ ਸਿੰਗਾਪੁਰ ਭੇਜੇ ਨੇ। ਦੇਖੋ, ਟੀਚਰ ਫਿਨਲੈਂਡ ਤੇ ਸਿੰਗਾਪੁਰ ਭੇਜੇ ਜ਼ਰੂਰ ਆ, ਪਰ ਅੱਜ ਟੀਚਰ ਆਪਦਾ ਏਰੀਅਰ ਸਕੇਲ ਲੈਣ ਵਾਸਤੇ ਤਰਲੋ ਮੱਛੀ ਆ। ਤੁਹਾਡੇ ਖਿਲਾਫ ਟੈਟ ਵਾਲੇ ਮਾਮਲੇ ਦੇ ਵਿੱਚ ਕਿੰਨੇ ਟੀਚਰ ਹੈ, ਕਿੰਨੇ ਟੀਚਰ ਹੈ ਜਿਹੜੇ ਪ੍ਰਮੋਸ਼ਨਾਂ ਲਟਕਾ ਕੇ ਬੈਠੇ ਆ ਪਿਛਲੇ 8-9 ਸਾਲ ਤੋਂ? ਕਿੰਨੇ ਸਕੂਲ ਆ ਜਿਨ੍ਹਾਂ ਦੇ ਵਿੱਚ ਸਿੰਗਲ ਟੀਚਰ ਆ? ਇੱਥੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਸਕੂਲ ਇਸ ਤਰ੍ਹਾਂ ਦਾ ਵੇਖਿਆ ਕਿ ਜਿਹਦੀ ਵਲਗਣ ਤੇ ਹੈਗੇ ਹੀ ਆ ਚਫੇਰੇ, ਕਮਰੇ ਦੀ ਉੱਤੇ ਛੱਤ ਹੀ ਹੈ ਨਹੀਂ। ਜੀ ਬਿਲਕੁਲ। ਤੁਸੀਂ ਹਿਸਾਬ ਲਾ ਲਓ। ਤਾਂ ਗੱਲ ਇਹ ਹੈ ਕਿ ਕਿਸਾਨਾਂ ਨੂੰ ਬਿਜਲੀ ਪਾਣੀ ਤੇ ਤੁਸੀਂ ਦਿੰਦੇ ਹੋ, ਨਾਲ ਡਾਂਗ ਵੀ ਤੇ ਫ੍ਰੀ ਦਿੰਦੇ ਹੋ ਨਾ। ਤੁਸੀਂ ਡਾਂਗਾਂ ਕਿੰਨੀਆਂ ਮਾਰਦੇ ਹੋ? ਅਜੇ ਉਗਰਾਂ ਵਾਲੇ ਕੁੱਟਿਆਂ ਨੂੰ ਕਿੰਨੇ ਕੁ ਦਿਨ ਹੋਏ ਆ? 3 ਕਿ 4 ਦਿਨ ਹੋਏ। ਮਤਲਬ ਕਿ ਨਾਲ ਉਹ ਵੀ ਦੱਸਿਆ ਕਰੋ ਕਿ ਅਸੀਂ ਡੰਗ ਉੱਥੇ ਗੁਜਰਾਤ ਦੇ ਵਿੱਚ ਜਾ ਕੇ ਤੇ ਕੇਜਰੀਵਾਲ ਸਾਹਿਬ ਹੋਰ ਹੀ ਗੱਲਾਂ ਕਰਦੇ ਆ ਕਿ ਲੋ ਜੀ ਹੱਕ ਮੰਗਣ ਤੇ ਆ ਹੋ ਗਿਆ ਜੀ, ਵਾਹ ਹੋ ਗਿਆ ਜੀ, ਫਲਾਂ ਹੋ ਗਿਆ, ਪਰਚਾ ਪੈ ਗਿਆ, ਡਾਂਗਾ ਮਾਰ ਦਿੰਦੇ ਆ ਕਿਸਾਨਾਂ ਦੇ। ਤੇ ਤੁਸੀਂ ਇਹ ਕੀ ਕਰਦੇ ਹੋ? ਖੈਰ ਬਾਕੀ ਇਹਨਾਂ ਨੇ ਤੁਹਾਨੂੰ ਪਤਾ ਮਮਿਕਰੀ ਵਗੈਰਾ ਕੀਤੀ ਅੱਜ ਉੱਥੇ ਕਰਦੇ ਹੁੰਦੇ ਆ ਜਿਵੇਂ ਬਾਦਲਾਂ ਦੀ ਇਹ, ਤੇ ਕਾਫੀ ਇਹਨਾਂ ਨੇ ਮਮਿਕਰੀ ਕੀਤੀ ਆ ਸੁਖਬੀਰ ਸਿੰਘ ਬਾਦਲ ਦੀ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੇ ਸਵਾਲ ਚੁੱਕੇ ਆ। ਵਾਕਿਆ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੇ ਉਦੋਂ ਵੀ ਸਵਾਲ ਚੁੱਕਦੇ ਹੁੰਦੇ ਸੀ ਕਿ ਭਾਈ ਕੋਈ ਕਹਿੰਦਾ ਮੈਂ ਰਾਸ਼ਨ ਫ੍ਰੀ ਦੇਵਾਂਗਾ, ਆ ਫਲਾਂ ਆ, ਮੰਗਤੇ ਬਣਾ ਰੱਖਿਆ। ਕੋਈ ਕਹਿੰਦਾ ਮੋਬਾਈਲ ਦੇਵਾਂਗਾ, ਤੁਸੀਂ ਰੁਜ਼ਗਾਰ ਦਿਓ, ਆਪੇ ਅਗਲਾ ਲੈ ਲਏਗਾ। ਤੇ ਹੁਣ ਤੁਸੀਂ ਕੀ ਬਣਾਇਆ ਆਪ ਹੀ ਕਦੇ ਦੱਸ ਦਿਓ ਫੁਰਸਤ ਮਿਲੇ ਤਾਂ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਸਿਟੀ ਯੂਨੀਵਰਸਿਟੀ ਦੇ ਵੀਸੀ ਨੂੰ ਟਰਮੀਨੇਟ ਕੀਤਾ ਗਿਆ ਜੀ, ਕੀ ਕਾਰਨ ਰਹੇ? ਦੇਖੋ, ਇੱਥੇ ਆਪਣੇ ਪੰਜਾਬ ਦੇ ਵਿੱਚ ਨਾ ਕੁਝ ਸਮੇਂ ਤੋਂ, ਕਿਉਂਕਿ ਵੈਸੇ ਤੇ ਤੁਹਾਨੂੰ ਪਤਾ ਹੀ ਆ ਕਿ ਪੂਰੇ ਇੰਡੀਆ ਦੇ ਵਿੱਚ, ਪੈਨ ਇੰਡੀਆ ਜੇ ਆਪਾਂ ਲਈਏ ਤੇ ਕਿਤੇ ਨਾ ਕਿਤੇ ਕਸ਼ੀਦਗੀ ਜਿਹੜੀ ਆ ਉਹ ਲਗਾਤਾਰ ਵੱਧਦੀ ਆ। ਖਾਸ ਤੌਰ ਤੇ ਜੋ ਜ਼ਾਤੀ ਨਫ਼ਰਤ ਹੈ ਜਾਂ ਧਰਮ ਦੀ ਨਫ਼ਰਤ ਆ, ਇਸ ਮਾਮਲੇ 'ਚ ਆਪਾਂ ਦੇਖਿਆ ਵਾ। ਇਹ ਜਿਹੜੀ ਯੂਨੀਵਰਸਿਟੀ ਆ, ਸਿਟੀ ਯੂਨੀਵਰਸਿਟੀ ਲੁਧਿਆਣੇ, ਇਹਦੇ ਵਿੱਚ ਕਸ਼ਮੀਰੀ ਸਟੂਡੈਂਟਸ ਨੇ ਅੱਜ ਹੰਗਾਮਾ ਕੀਤਾ। ਉਹਨਾਂ ਨੇ ਦੋਸ਼ ਲਾਇਆ ਕਿ ਸਹਿਰੀ ਇਫਤਾਰੀ ਦਾ ਖਾਣਾ ਮੰਗਿਆ ਤੇ ਅੱਗੋਂ ਸਾਨੂੰ ਗਾਲਾਂ ਕੱਢੀਆਂ ਗਈਆਂ, ਬੁਰਾ ਵਿਹਾਰ ਕੀਤਾ ਗਿਆ। ਮੈਨੇਜਮੈਂਟ ਨੇ ਫਿਰ ਵੀਸੀ ਨੂੰ ਟਰਮੀਨੇਟ ਕਰ ਦਿੱਤਾ ਹੈ। ਤਾਂ ਗੱਲ ਇਹ ਆ ਕਿ ਜਿਹੜੇ ਇਹ ਸਟੂਡੈਂਟ ਹੈ ਦੋਸ਼ ਲਾਉਂਦੇ ਆ ਕਿ ਮੁਹਰਮ ਦੇ ਮਹੀਨੇ ਦੇ ਵਿੱਚ ਸਹਿਰੀ ਤੇ ਇਫਤਾਰੀ ਦਾ ਪ੍ਰੋਪਰ ਖਾਣਾ ਉਹਨਾਂ ਨੂੰ ਨਹੀਂ ਸੀ ਮਿਲ ਰਿਹਾ। ਮੈਸ ਦੇ ਵਿੱਚ ਵਾਰ-ਵਾਰ ਮੈਸ ਦੇ ਵਿੱਚ ਉਹ ਡਿਮਾਂਡ ਕਰ ਰਹੇ ਸੀ, ਲੇਕਿਨ ਡਿਮਾਂਡ ਨੂੰ ਅਣਦੇਖਿਆ ਕੀਤਾ ਗਿਆ। ਤੇ ਜਦੋਂ ਆਪਦੀ ਪ੍ਰੋਬਲਮ ਨੂੰ ਸੋਲਵ ਕਰਾਉਣ ਵਾਸਤੇ ਉਹ ਵੀਸੀ ਕੋਲ ਗਏ ਤਾਂ ਉਹ ਪ੍ਰੋਬਲਮ ਸੋਲਵ ਕਰਨ ਦੀ ਥਾਂ ਤੇ ਉਲਟਾ ਉਹਨਾਂ ਦੇ ਨਾਲ ਭੱਦਾ ਵਿਹਾਰ ਕੀਤਾ ਗਿਆ। ਗੇਟ ਤੇ ਫਿਰ ਇਹ ਧਰਨਾ ਲਾ ਕੇ ਬਹਿੰਦੇ ਆ। ਉਸ ਤੋਂ ਬਾਅਦ ਜਿਹੜੇ ਹੈਗੇ ਨੇ ਉੱਥੇ ਦੇ ਮੁਸਲਿਮ ਲੀਡਰ ਸ਼ਾਹੀ ਇਮਾਮ ਮੁਹੰਮਦ ਉਸਮਾਨ, ਉਹ ਵੀ ਪਹੁੰਚ ਗਏ ਤੇ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਹੈ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਦੱਸਿਆ ਕਿ ਵੀਸੀ ਡਾਕਟਰ ਨਿਤਿਨ ਟੰਡਨ ਨੂੰ ਟਰਮੀਨੇਟ ਕਰ ਦਿੱਤਾ ਗਿਆ।
ਤਾਂ ਦੇਖੋ, ਇਹ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਪਿਛਲੇ ਕੁਝ ਸਮੇਂ ਤੋਂ ਜੇ ਤੁਸੀਂ ਦੇਖੋਗੇ ਆਪਣੇ ਝੜਪਾਂ ਵੀ ਹੋਈਆਂ ਨੇ। ਇਹ ਜਿਹੜਾ ਮਾਹੌਲ ਆ ਨਾ, ਕਿਉਂਕਿ ਕਸ਼ਮੀਰੀ ਸਟੂਡੈਂਟ ਉਹ ਵੀ ਸਾਡੇ ਗੈਸਟ ਆ ਪੰਜਾਬ ਦੇ ਵਿੱਚ, ਤੇ ਕੁਝ ਬਾਹਰੀ ਨੇ, ਮਤਲਬ ਕਿ ਕੁਝ ਹੋਰ ਅਦਰ ਸਟੇਟਾਂ ਦੇ ਆ, ਤੇ ਇੱਥੇ ਮਾਮਲਾ ਬਣ ਜਾਂਦਾ ਹਿੰਦੂ ਵਰਸਜ ਮੁਸਲਿਮ, ਜਿਹੜਾ ਕਿ ਪਿਛਲੇ 10-15 ਸਾਲ ਤੋਂ ਬਹੁਤ ਤਗੜੇ ਢੰਗ ਨਾਲ ਵਧਾਇਆ ਗਿਆ। ਸੋ ਬਿਲਕੁਲ ਐਸੇ ਕਰਕੇ ਇਹ ਕਿਤੇ ਨਾ ਕਿਤੇ ਮਾਮਲਾ ਜਿਹੜਾ ਉਹ ਟੇਢਾ ਹੋ ਜਾਂਦਾ। ਵੀਸੀ ਨੇ ਜੇ ਐਸਾ ਭੱਦਰ ਵਿਹਾਰ ਕੀਤਾ ਹੈ, ਤੇ ਉਹ ਵੀ ਮੈਨੂੰ ਲੱਗਦਾ WhatsApp ਯੂਨੀਵਰਸਿਟੀ ਦਾ ਵੀਸੀ ਹੋਣਾ ਹੈ, ਹਮ, ਕਿਉਂਕਿ ਜਦੋਂ ਉਥੋਂ ਵਿਸ ਨਾਲ ਭੇਜੇ ਸਟੇਟਸ ਪੜ੍ਹਨੇ ਨੇ, ਪੋਸਟਾਂ ਪੜ੍ਹਨੀਆਂ, ਇਤਿਹਾਸ ਪੜ੍ਹਨਾ ਹੈ, ਤੇ ਤੁਸੀਂ ਇਸੇ ਤਰ੍ਹਾਂ ਦੇ ਜ਼ਰੀਲੇ ਹੀ ਹੋਵੋਗੇ। ਬਿਲਕੁਲ ਗੱਲ ਇਹ ਬਿਲਕੁਲ ਹੈ ਕਿ ਪੰਜਾਬ ਦੀ ਧਰਤੀ ਤੇ ਅਜਿਹਾ ਵਰਤਾਰਾ ਜਿਹੜਾ ਉਹ ਨਹੀਂ ਵਾਪਰਨਾ ਚਾਹੀਦਾ। ਮੇਰੀ ਨਜ਼ਰ ਦੇ ਵਿੱਚ ਜੇ ਬਿਹਾਰ ਤੋਂ ਆਇਆ ਸਟੂਡੈਂਟ ਹੈ, ਕੋਈ ਹਿੰਦੂ ਬੱਚਾ ਹੈ, ਉਹ ਵੀ ਸਾਡਾ ਗੈਸਟ ਹੈ। ਤੇ ਜੇ ਕੋਈ ਸਟੱਡੀ ਕਰਨ ਕਸ਼ਮੀਰ ਤੋਂ ਆਇਆ ਮੁਸਲਿਮ ਬੱਚਾ ਹੈ, ਜਾਂ ਨਾਰਥ ਈਸਟ ਚੋਂ ਆਇਆ ਕੋਈ ਈਸਾਈ ਬੱਚਾ, ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ। ਬਿਲਕੁਲ ਜੀ। ਅਗਲੀ ਗੱਲ ਜੇਕਰ ਕਰੀਏ ਨੂਰਾਂ ਸਿਸਟਰਸ ਦੇ ਪਿਤਾ ਦੀ, ਉਹ ਉਹਨਾਂ ਦੀ ਸਿਹਤ ਖਰਾਬ ਹੈ। ਮੈਂ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਦੇਖ ਰਿਹਾ, ਕਾਫੀ ਜਿਹੜੇ ਸੂਫੀ ਸੰਗੀਤ ਨਾਲ ਸੰਬੰਧ ਰੱਖਦੇ ਸੀ ਕਲਾਕਾਰ, ਉਹਨਾਂ ਨੂੰ ਜਾ ਕੇ ਮਿਲ ਰਹੇ ਨੇ, ਵੀਡੀਓਜ਼ ਆ ਰਹੀਆਂ ਨੇ, ਤੇ ਕਹਿੰਦੇ ਉਹਨਾਂ ਦਾ ਕਾਰਡ ਨਹੀਂ ਚੱਲਿਆ। ਕਿਹੜੇ ਕਾਰਡ ਦੀ ਗੱਲ ਹੋ ਰਹੀ ਹੈ ਜੀ? ਇਹੀ 10 ਲੱਖ ਵਾਲਾ ਕਾਰਡ ਆ। ਕਿਉਂਕਿ ਦੇਖੋ, ਮੈਨੂੰ ਜਦੋਂ ਪਤਾ ਲੱਗਿਆ, ਤੇ ਮੇਰੇ ਦੋਸਤ ਨੇ ਕੈਨੇਡਾ ਤੋਂ, ਜੀ ਉਹਨਾਂ ਨੇ ਦੱਸਿਆ, ਤਾਂ ਮੈਂ ਆਪ ਇਹਨਾਂ ਨਾਲ ਰਾਬਤਾ ਕੀਤਾ। ਦੇਖੋ, ਨੰਬਰ ਲਏ ਮੈਂ, ਤੇ ਬਿਲਕੁਲ ਜਿਹੜੀਆਂ ਇਹ ਦੋ ਭੈਣਾਂ ਨੇ, ਉਹਨਾਂ ਦੇ ਵਿੱਚੋਂ ਜਿਹੜੀ ਸੁਲਤਾਨਾ ਹੈ ਕੁੜੀ, ਉਹਦੇ ਘਰ ਵਾਲੇ ਨੇ ਫੋਨ ਚੱਕਿਆ, ਬਕਾਇਦਾ ਮੇਰੇ ਨਾਲ ਗੱਲ ਕੀਤੀ ਆ ਉਸ। ਜੀ ਤਾਂ ਮੈਂ ਉਹਨੂੰ ਵਾਰ-ਵਾਰ ਪੁੱਛਿਆ ਕਿ ਤੁਹਾਡੇ ਕੋਲ ਕਾਰਡ ਹੈ? ਉਹਨੇ ਆਖਿਆ ਹਾਂ, ਸਾਡੇ ਕੋਲ 10 ਲੱਖ ਵਾਲਾ ਕਾਰਡ ਆ, ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਹੈ। ਤੇ ਹਸਪਤਾਲ ਨੇ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮੈਂ ਇਹਦੇ ਤੇ ਪੋਸਟ ਪਾ ਚੁੱਕਾ ਹਾਂ ਗੁਰਪ੍ਰੀਤ। ਜੀ ਤੇ ਇਹ ਬਹੁਤ ਮੇਰੇ ਖਿਆਲ ਦੇ ਨਾਲ ਬੜਾ ਸੋਚਣ ਵਿਚਾਰਨ ਦਾ ਵਿਸ਼ਾ ਹੈ ਕਿ ਪਹਿਲੀ ਗੱਲ ਤੇ ਉਹਨਾਂ ਦਾ ਫੈਮਿਲੀ, ਭਾਈ ਪਤਾ ਨਹੀਂ ਕੀ ਮਾਹੌਲ ਆ। ਮੈਂ ਉਧਰ ਜਾਣਾ ਨਹੀਂ ਚਾਹੁੰਦਾ, ਤੁਹਾਨੂੰ ਪਤਾ ਮੈਂ ਇੱਕ ਮਰਿਆਦਾ ਰੱਖ ਕੇ ਚੱਲਦਾ ਹੁੰਦਾ। ਕਿ ਉਹ ਜੋਤੀ ਤੇ ਕੁੜੀ ਜਿਹੜੀ ਆ, ਤੁਹਾਨੂੰ ਪਤਾ ਬੜੀ ਸਟਾਰ ਤਗੜੀ ਆ। ਜੀ ਉਹਦਾ ਤਾਂ ਬਹੁਤ ਉੱਚਾ ਨਾਮ ਹੈ। ਮੈਂ ਕਿਉਂਕਿ ਉਹੋ ਜੀ ਗਾਇਕੀ ਨੂੰ ਲਾਈਕ ਕਰਦਾ। ਉਹਦਾ ਭਾਈ ਸੁਰਤਾਲ ਕਮਾਲ ਆ, ਉਹਦਾ ਗਲਾ। ਤਾਂ ਮਤਲਬ ਕਿ ਉਹ ਸ਼ਾਇਦ ਆਪਦੇ ਬਾਪ ਕੋਲ ਆਈ ਹੈ ਇੱਕ ਅੱਧ ਵਾਰ ਕਿ ਨਹੀਂ ਆਈ। ਕੁਝ ਕਹਿੰਦੇ ਆ ਕਿ ਆਈ ਆ, ਕੁਝ ਕਹਿੰਦੇ ਕਿ ਨਹੀਂ। ਪਰ ਉਹ ਬਾਂਹ ਫੜ ਰਹੀ ਹੈ ਕਿ ਨਹੀਂ ਫੜ ਰਹੀ ਹੈ ਤੇ ਪਰਿਵਾਰ ਦੱਸੇਗਾ। ਪਰ ਗੱਲ ਇਹ ਆ ਕਿ ਕਿਡਨੀ ਤਾਂ ਉਹ ਦੇ ਰਹੇ ਨੇ, ਕਿਡਨੀ ਤਾਂ ਦੇ ਰਹੇ ਆ। ਕੁਝ ਖਬਰਾਂ ਕਹਿ ਰਹੀਆਂ ਸਨ ਕਿ ਉਹਨਾਂ ਦੀ ਲੜਕੀ ਦੇ ਰਹੀ ਆ, ਗੁਲਸ਼ਨ ਜੀ ਦੀ, ਕੁਝ ਕਹਿੰਦੇ ਕਿ ਬੀਵੀ। ਪਰ ਟ੍ਰਾਂਸਪਲਾਂਟ ਦਾ ਖਰਚਾ 7 ਤੋਂ 8 ਲੱਖ ਦੱਸਿਆ ਜਾ ਰਿਹਾ ਹੈ। ਤੇ ਜਿਹੜਾ ਉਹ ਹਸਪਤਾਲ ਹੈ, ਉਹ ਕਹਿੰਦੇ ਸਾਡੇ ਨਹੀਂ ਇੱਥੇ ਕੱਡ ਕੂਟ ਚੱਲਦਾ, ਉਹ ਦੂਜਾ ਹੀ ਕਾਰਡ ਘਸਾਓ ਜੀ ਏਟੀਐਮ ਤੇ ਦੂਜਾ। ਜੀ ਤਾਂ ਜੀ ਮਤਲਬ ਕਿ ਮੈਂ ਹੁਣ ਇਹਦੇ ਤੇ ਪੋਸਟ ਪਾਈ ਆ ਕਿ ਤੁਸੀਂ ਜਾਂ ਤਾਂ ਆਪਦੀਆਂ ਮਸ਼ਹੂਰੀਆਂ 'ਚ ਲਿਖ ਦਿਓ ਕਿ ਇਹ ਚੁਣਿੰਦਾ ਹਸਪਤਾਲਾਂ 'ਚ ਚੱਲੇਗਾ। ਜੀ ਠੀਕ ਹੈ ਨਾ ਜੀ, ਕਿਹੜਿਆਂ 'ਚ ਚੱਲੇਗਾ ਉਹ ਸੂਚੀ ਜਾਰੀ ਕਰ ਦਿਓ, ਤੇ ਉਹ ਵੀ ਮਸ਼ਹੂਰੀਆਂ ਦੇ ਵਿੱਚ ਰੱਖਿਆ ਕਰੋ ਸੂਚੀ। ਤੇ ਦੂਜੀ ਗੱਲ, ਸੈਕਿੰਡ ਥਿੰਗ, ਕਿ ਭਾਈ ਤੁਸੀਂ ਕਹਿੰਦੇ ਸੋ 10 ਲੱਖ ਤੱਕ ਫ੍ਰੀ ਇਲਾਜ ਕਰਾਂਗੇ, ਤਾਂ ਇੱਥੇ ਤਾਂ ਉਹਨਾਂ ਦਾ 7 ਤੋਂ 8 ਲੱਖ ਬਣਦਾ। ਇਹਦਾ ਮਤਲਬ ਕਿ ਕੁਝ ਲੋਕਾਂ ਨੇ ਜੋ ਨੁਕਤਾ ਚੁੱਕਿਆ ਸੀਗਾ ਕਿ ਤੁਸੀਂ 30 ਤੋਂ 40 ਹਜ਼ਾਰ ਮੈਕਸਿਮਮ ਦੇਣਾ ਹੈ। ਜੀ ਜੇ ਬਿੱਲ 2,40,000 ਬਣਿਆ, ਉਤਲਾ 30-40 ਉੱਥੇ ਮਿਲ ਗਿਆ, ਤੇ ਮਰੀਜ਼ ਨੂੰ ਤੇ ਜਿਹੜਾ ਹੈ ਉਹ ਦੂਜਾ ਦੇਣਾ ਹੀ ਪਏਗਾ। ਜੀ ਤਾਂ ਕਿਤੇ ਉਹ ਗੱਲਾਂ ਸੱਚੀਆਂ ਤੇ ਨਹੀਂ ਹੋ ਰਹੀਆਂ। ਤਾਂ ਮੇਰੇ ਖਿਆਲ ਦੇ ਨਾਲ ਇਹ ਪਹਿਲਾ ਹਾਈ ਪ੍ਰੋਫਾਈਲ ਮਾਮਲਾ ਬਣ ਜਾਏਗਾ ਜੇ ਇਹਨਾਂ ਨੇ ਉਸ ਪਰਿਵਾਰ ਤੇ ਕੋਈ ਦਬਾਅ ਨਾ ਪਾਇਆ ਕਿ ਭਾਈ ਉਹ ਤੁਸੀਂ ਕੋਈ ਸਟੇਟਮੈਂਟ ਦੇ ਦਿਓ, ਅਸੀਂ ਇਲਾਜ ਕਰ ਦਿੰਦੇ ਆ। ਕਿਉਂਕਿ ਇਹ ਇਸ ਡ੍ਰੀਮ ਪ੍ਰੋਜੈਕਟ ਨੂੰ ਅੱਗੇ ਵਧਾ ਰਹੇ ਆ। ਪਰ ਜੋ ਆਪਾਂ ਇਸ ਮੁਤਲਕ ਜਾਣਕਾਰੀ ਹਾਸਲ ਕਰਕੇ ਚੀਜ਼ ਲਿਆਂਦੀ ਆ ਕਿ ਉਹ ਪਰਿਵਾਰ ਕਹਿ ਰਿਹਾ ਹੈ ਕਿ ਉੱਥੇ ਸਾਡਾ ਇਹ ਕਾਰਡ ਜਿਹੜਾ ਹੈ ਉਹ ਨਹੀਂ ਚੱਲ ਰਿਹਾ ਜੀ। ਜੀ ਖੈਰ, ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਕਿਸੇ ਖਾਸ ਵਿਅਕਤੀ ਜਿਹੜਾ ਥੋੜਾ ਨਾਮੀ ਗ੍ਰਾਮੀ ਹੋਵੇ, ਜਦੋਂ ਉਹਦੇ ਤੱਕ ਮਾਮਲਾ ਜਾਂਦਾ ਹੈ, ਫਿਰ ਤਾਂ ਸ਼ਾਇਦ ਜਲਦੀ ਸਰਕਾਰ ਐਕਟਿਵ ਹੋ ਜਾਂਦੀ ਹੈ। ਹੋਣਾ ਵੀ ਚਾਹੀਦਾ ਹੈ, ਕਿਉਂਕਿ ਕੱਲਾ ਇਹਨਾਂ ਲੋਕਾਂ ਦਾ ਹੀ ਮਾਮਲਾ ਨਹੀਂ ਹੈ ਨਾ, ਗੱਲ ਤਾਂ ਇਹਨਾਂ ਤੋਂ ਵੀ ਆਮ ਲੋਕਾਂ ਦੀ ਹੈ। ਦੇਖਦੇ ਹਾਂ ਹੁਣ ਸਰਕਾਰ ਪ੍ਰੈਸ਼ਰ ਪਾਉਂਦੀ ਹੈ ਜਾਂ ਫਿਰ ਉਹਨਾਂ ਤੇ ਪ੍ਰੈਸ਼ਰ ਪਾਉਂਦੀ ਹੈ ਵੀ ਭਾਈ ਆਹ ਕਾਰਡ ਵਾਲਾ ਕੰਮ ਤਾਂ ਪੁੱਠਾ ਪੈਂਦਾ ਜਾਂਦਾ ਹੈ। ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ।